ਹੰਜਰਾ ਸਾਹਿਬ ਜੀ ਸਰ, ਇਹ ਉਹ ਪੰਜਾਬੀ ਦੀ ਕਾਨਫਰੰਸ ਹੋਣ ਚੱਲੀ ਹੈ ਜਿਹੜਾ ਤੁਹਾਡੇ ਸਾਡਾ ਸਾਂਝਾ ਸੁਪਨਾ ਹੈ ਕਿ ਪੰਜਾਬ ਦੇ ਅੰਦਰ ਪੰਜਾਬੀ ਦੀ ਲਗੋਤੀ ਹੋਵੇ, ਪੰਜਾਬ ਦੇ ਅੰਦਰ ਪੰਜਾਬੀਆਂ ਦੀ ਆਪਣੀ ਗੱਲ ਹੋਵੇ, ਅਸੈਂਬਲੀਆਂ ਦੇ ਵਿੱਚ ਹੋਵੇ, ਟ੍ਰੇਡ ਸੈਂਟਰਸ ਦੇ ਅੰਦਰ ਹੋਵੇ। ਸੋ ਉਹਦਾ ਇੱਕ ਜਿਹੜਾ ਪਲੇਟਫਾਰਮ ਆਪਾਂ ਬਣਾਇਆ ਹੈ ਉਹ ਪੰਜਾਬੀ ਕਾਨਫਰੰਸ, ਇੰਟਰਨੈਸ਼ਨਲ ਪੰਜਾਬੀ ਕਾਨਫਰੰਸ, ਕਿ ਅਸੀਂ ਆਪਣੀ ਗੱਲ ਕਰਾਂਗੇ ਤੇ ਸਾਡੀ ਗੱਲ ਹੋਏਗੀ। ਸੋ ਇਹ ਪੰਜਾਬੀ ਕਾਨਫਰੰਸ ਲਈ ਅਸੀਂ ਆਓ ਪੰਜਾਬ ਤੇ ਪੰਜਾਬੀ ਦੀ ਗੱਲ ਕਰੀਏ। ਪੰਜਾਬ ਤੇ ਪੰਜਾਬੀ ਦੀ ਗੱਲ ਦੇ ਅੰਦਰ ਹਰ ਗੱਲ ਸਾਡੀ ਹੈ। ਸੋ ਇਹ ਗੱਲ ਹੰਜਰਾ ਸਾਹਿਬ ਨੇ ਵੀ ਕਿਹਾ ਕਿ ਅਸੀਂ ਆ ਕੇ ਆਪਣੀ ਗੱਲ ਵੱਜ ਗੱਜ ਕੇ ਕਰਾਂਗੇ। ਸੋਸ਼ਲ ਮੀਡੀਆ ਤੇ ਕਰਦੇ ਰਹਿੰਦੇ ਆ, ਕਾਨਫਰੰਸ ਤੇ ਕਰਦੇ ਰਹਿੰਦੇ ਆ। ਤੁਸੀਂ ਕੋਈ ਲੋਕਾਂ ਨੂੰ ਕਹਿਣਾ ਚਾਹੁੰਦੇ ਹੋ, ਦੱਸਣਾ ਚਾਹੁੰਦੇ ਹੋ, ਸੁਨੇਹਾ ਜੋ ਦੇਣਾ ਚਾਹੁੰਦੇ ਹੋ, ਉਹ ਪਲੀਜ਼ ਤੁਸੀਂ ਦੱਸੋ। ਅੱਜ ਤੁਹਾਡੇ ਕੋਲ ਸਾਡੀ ਹਾਜ਼ਰੀ ਹੈ, ਤੁਹਾਡੇ ਤੋਂ ਸ਼ੁਰੂਆਤ ਹੋ ਰਹੀ ਹੈ ਜੀ। ਠੀਕ ਹੋ ਗਿਆ ਦੋਸਤੋ, ਪਹਿਲਾਂ ਮੈਂ ਥੋੜੀ ਮੈਂ ਕਰ ਲਾਂ ਜੀ ਜੀ। ਵੀ ਜਿਵੇਂ ਅਸੀਂ ਅੱਜ ਪਹਿਲਾ ਦਿਨ ਹੈ ਸਾਡਾ, ਵੀ ਆਦੇ ਨਾ, ਮੈਂ ਜਿਵੇਂ ਗੱਲ ਕੀਤੀ ਵੀ ਘਰੋਂ ਅਸੀਂ ਤੁਰੇ ਵੀ ਗਾਂ ਜਿੱਥੇ ਵੀ ਜਾਣਾ ਅਸੀਂ ਇਹ ਕੀਤਾ, ਇਰਾਦਾ ਕੀਤਾ ਕਿ ਸਾਰੇ ਸ਼ਹਿਰਾਂ ਦੇ ਸਾਰੇ ਦੋਸਤਾਂ ਨੂੰ ਨਾਲ ਲੈ ਕੇ ਤੁਰਨਾ, ਉਹਨਾਂ ਦੇ ਘਰਾਂ ਤੱਕ ਜਾ ਕੇ ਉਹਨਾਂ ਨੂੰ ਸੁਣਾ ਦੇਣਾ ਭਾਈ ਇਹ ਬਗਾਨਾ ਕੰਮ ਨਹੀਂ, ਇਹ ਤੁਹਾਡਾ ਆਪਣਾ ਕੰਮ। ਇਹ ਸਾਡੇ ਨਾਲ ਤੋਂ ਅਸੀਂ ਸਾਰੇ ਸ਼ਹਿਰਾਂ 'ਚ ਜਾ ਰਹੇ ਆ। ਬਿਲਕੁਲ। ਪਹਿਲਾ ਦਿਨ ਆਪਾਂ ਅਸੀਂ ਘਰ ਤੋਂ ਸ਼ੁਰੂ ਕੀਤਾ, ਹੁਣ ਅਗਲੀ। ਸਭ ਤੋਂ ਪਹਿਲਾਂ ਤਾਂ ਮਿਹਰਬਾਨੀ ਸਰ, ਤੁਸੀਂ ਸਾਡੇ ਵੱਡੇ ਹੋ, ਭਾਈ ਨਾਸਰ, ਭਾਈ ਆਮਰ ਰਜ਼ਾ ਗਿੱਲ ਸਾਹਿਬ ਸਰ, ਤੁਸੀਂ ਆਏ ਹੋ। ਕੋਈ ਬਗਾਨਾ ਘਰ ਨਹੀਂ, ਤੁਹਾਡਾ ਆਪਣਾ ਘਰ ਹੈ। ਤੇ ਮੇਰਾ ਖਿਆਲ ਹੈ ਕਿ ਸ਼ੁਰੂਆਤ ਕਰਨ ਦੀ ਕੋਈ ਨਹੀਂ, ਅਸੀਂ ਤਾਂ ਵੈਸੇ ਹੀ ਕਾਮੇ ਹਾਂ ਪੰਜਾਬ ਦੇ, ਤੇ ਕਾਮਿਆਂ ਨੂੰ ਕਹਿਣ ਦੀ ਲੋੜ ਕੋਈ ਨਹੀਂ ਹੁੰਦੀ। ਕਾਮਿਆਂ ਨੂੰ ਪਤਾ ਹੁੰਦਾ ਕਿ ਸਾਡੀ ਜ਼ਿੰਮੇਵਾਰੀ ਕੀ ਹੈ, ਤੇ ਇਨਸ਼ਾਅੱਲਾ ਸਾਡੀ ਜ਼ਿੰਮੇਵਾਰੀ ਹੈ ਹਰ ਚੀਜ਼ ਤੋਂ ਉੱਪਰ ਹੈ ਸਾਨੂੰ ਸਾਡੀ ਸ਼ਨਾਖਤ। ਅਸੀਂ 7-8 ਸਾਲ ਤੋਂ, ਮੈਂ ਅਗਰ ਆਪਣੀ ਗੱਲ ਕਰਾਂ ਤਾਂ ਮੈਂ ਸਿਰਫ ਪੰਜਾਬੀਅਤ ਤੇ ਹੀ ਬੋਲ ਰਿਹਾ। ਔਰ ਇਸ ਚੀਜ਼ ਦਾ ਸਾਰਿਆਂ ਨੂੰ ਪਤਾ ਹੈ ਕਿ ਕੰਟੈਂਟ ਚੇਂਜ ਹੀ ਨਹੀਂ ਹੋਇਆ। ਤੇ ਬਾਕੀ ਇਨਸ਼ਾਅੱਲਾ ਅਸੀਂ ਹਰ ਤਰ੍ਹਾਂ ਆਪਣੀ ਬੋਲੀ ਸ਼ਨਾਖਤ ਆਪਣੇ ਭਾਈਆਂ ਦੇ ਨਾਲ, ਕੋਈ ਮਸਲਾ ਨਹੀਂ। ਇਹ ਦੱਸੋ ਹੰਜਰਾ ਸਾਹਿਬ, ਕੋਈ ਬਦਲਾਅ ਵੇਖ ਰਹੇ ਹੋ ਪੰਜਾਬ ਦੇ ਅੰਦਰ ਜਿਹੜਾ ਆਪਾਂ ਲੱਗੇ ਰਹੇ ਤੇ ਤੁਹਾਡੇ ਜੋ ਜਵਾਨ ਨਾਲ ਆ ਕੇ ਰਲੇ, ਤੇ ਉਸ ਦਾ ਕੋਈ ਬਦਲਾਅ ਵੇਖ ਰਹੇ ਹੋ ਪੰਜਾਬ ਦੇ ਅੰਦਰ? ਬਦਲਾਅ ਬੜੇ ਵੱਡੇ ਪੱਧਰ ਤੇ ਆਇਆ ਜੀ। ਤੁਹਾਡੇ ਸਾਹਮਣੇ ਤੁਹਾਡੀ ਸੀਐਮ ਸਟੇਜ ਤੇ ਖਲੋ ਕੇ ਪੰਜਾਬ ਦਾ ਨਾਂ ਲੈ ਰਹੀ। ਅੱਗੇ ਪੰਜਾਬ ਦਾ ਨਾਂ ਸਿਰਫ ਅਦਾਰਿਆਂ 'ਚ ਆਉਣਾ ਹੁੰਦਾ ਸੀ, ਪੰਜਾਬ ਪੁਲਿਸ, ਪੰਜਾਬ ਰੈਵਨਿਊ ਬੋਰਡ। ਹੁਣ ਉਹ ਕਹਿ ਰਹੀ ਕਿ ਪੰਜਾਬ, ਮੇਰੇ ਪੰਜਾਬ ਦੇ ਲੋਕ, ਮੇਰੀ ਪੰਜਾਬ ਦੀ ਧਰਤੀ, ਮੇਰਾ ਪਾਣੀ, ਮੇਰੀ ਬੋਲੀ। ਇਹ ਬਦਲਾਅ ਜਿਹੜਾ ਹੈਗਾ ਸਾਡੀ ਕੂਕ ਨਾਲ ਹੀ ਆਇਆ ਜੀ। ਤੇ ਇਸੇ ਤਰ੍ਹਾਂ ਜਦੋਂ ਤੱਕ ਬੱਚਾ ਰੋਵੇ ਨਾ, ਮਾਂ ਦੁੱਧ ਨਹੀਂ ਦਿੰਦੀ। ਸੋ ਅਸੀਂ ਰਿਆਸਤ ਨੂੰ ਆਪਣੀ ਕੂਕ ਸੁਣਾਈ ਹੈ ਤੇ ਉਹਨਾਂ ਨੂੰ ਸੁਣੀਜੀ ਹੈ, ਤੇ ਉਹਨਾਂ ਨੇ ਪਤਾ ਨਹੀਂ ਤਾਂ ਆਪਾਂ ਪਿਛਲੇ 77 ਸਾਲ ਦੀ ਤਰੀਕ ਵੇਖਦੇ ਹਾਂ ਤੇ ਕਦੇ ਕਿਸੇ ਨੇ ਵੀ ਇੰਜ ਖੁੱਲ੍ਹ ਕੇ ਸੀਐਮ ਨੇ ਪੰਜਾਬੀ ਦਾ ਨਾਂ ਨਹੀਂ ਲਿਆ। ਜੀ ਜੀ। ਕੀ ਸੁਨੇਹਾ ਦਿੰਦੇ ਹੋ ਇਸ ਪੰਜਾਬੀ ਕਾਨਫਰੰਸ ਕਿਤਨੀ ਅਹਿਮ ਹੋਏਗੀ ਇਸ ਇਹਨਾਂ ਸਾਰੇ ਮੁੱਦਿਆਂ ਦੇ ਬਿਆਨ ਦੇ ਵਿੱਚ? ਇਹ ਜਿਹੜੀ ਕਾਨਫਰੰਸ ਹੈ ਆਪਣੇ ਵਾਸਤੇ ਤੇ ਅਹਿਮ ਹੀ ਅਹਿਮ ਹੈ ਜੀ, ਕਿਉਂਕਿ ਉਹ ਕਹਿੰਦੇ ਹੁੰਦੇ ਨੇ ਕਿ ਕੁਝ ਨਾ ਕਰਨ ਨਾਲੋਂ ਬਿਹਤਰ ਹੈ ਕੁਝ ਨਾ ਕੁਝ ਬੰਦੇ ਨੂੰ ਕਰਦਾ ਰਹਿਣਾ ਚਾਹੀਦਾ। ਤੇ ਇਹਦੇ ਵਿੱਚ ਇਹ ਹੈ ਕਿ ਇੱਕ ਜਾਗ੍ਰਿਤੀ ਜਾਂਦੀ ਹੈ ਲੋਕਾਂ ਦੇ ਵਿੱਚ, ਲੁਕਾਈ ਦੇ ਵਿੱਚ। ਸੋਸ਼ਲ ਮੀਡੀਆ ਰਾਹੀਂ ਸਾਡੇ ਕੋਲ ਸਭ ਤੋਂ ਵੱਡਾ ਪਲੇਟਫਾਰਮ ਹੈ ਕਿ ਜਿੱਥੋਂ ਅਸੀਂ ਲੁਕਾਈ ਨੂੰ ਦੱਸ ਸਕਦੇ ਹਾਂ ਕਿ ਅਸੀਂ ਆਹ ਕੰਮ ਕਰ ਰਹੇ ਹਾਂ, ਉਹਦਾ ਇਹ ਮਕਸਦ ਆਹ ਹੈ। ਤੇ ਜਿਹੜੀ ਸਾਡੀ ਉੱਥੇ ਗੱਲਬਾਤ ਹੋਣੀ ਹੈ ਉਹ ਪੰਜਾਬੀ ਬੋਲੀ ਤੇ ਹੋਵੇ, ਲਹਿਜਿਆਂ ਤੇ ਹੋਵੇ, ਪੰਜਾਬ ਦੀ ਵੰਡ ਤੇ ਹੋਵੇ, ਪੰਜਾਬ ਦੇ ਪਾਣੀਆਂ ਤੇ ਹੋਵੇ, ਜਾਂ ਪੰਜਾਬ ਦੇ ਕਿਸਾਨ ਤੇ ਹੋਏ, ਤਾਂ ਉਹ ਸਾਰੀਆਂ ਗੱਲਾਂ, ਮੁੱਦੇ ਸਾਰੇ ਜਿਹੜੇ ਪਿੱਛੇ ਸੁੱਟੇ ਗਏ ਨੇ ਉਹ ਅੱਗੇ ਆਉਣਗੇ, ਔਰ ਇਨਸ਼ਾਅੱਲਾ ਕਿਤੇ ਨਾ ਕਿਤੇ ਉਹਨਾਂ ਦਾ ਹੱਲ ਵੀ ਨਿਕਲੇਗਾ। ਅੱਗੋਂ ਤੋਂ ਇਸ ਕੰਪੇਨ ਦਾ ਤੁਸੀਂ ਪ੍ਰੋਪਰ ਹਿੱਸਾ ਜੇ 2 ਦਿਨ ਹਫਤੇ ਦੇ ਵਿੱਚ ਅਸੀਂ ਰੱਖੇ ਆ, ਤੁਸੀਂ ਜ਼ਰੂਰ ਸਾਨੂੰ ਟਾਈਮ ਦੇਣਾ ਇਨਸ਼ਾਅੱਲਾ। ਅੱਜ ਦਾ ਕੰਮ ਜਿਹੜਾ ਵਾ ਪੱਠਾ ਦੱਥਾ ਕਰ ਲਓ, ਮੁਕਾ ਲਓ। ਆਹ ਵੇਖੋ ਮੇਰੇ ਨਾਲ ਇਹ ਬੈਰ ਫਿਰ ਰਹੀ ਸੀ ਜੀ, ਖੇਤਾਂ ਦੇ ਵਿੱਚ ਪਾਣੀ ਲਾਇਆ ਹੋਇਆ ਸੀ ਮੁੰਡੇ ਨੇ, ਤੇ ਮੈਂ ਕਿਹਾ ਆ ਜਾਏ। ਚਲੋ ਤੁਸੀਂ ਇਹ ਨਾ ਵੀ ਇਹੋ ਕੰਮ ਸੌਖਾ ਕਰਨ ਵਾਸਤੇ ਵੀ ਜਿਵੇਂ ਹਜ਼ਰਾਤ ਦਾ ਦੱਸਣਿਆ ਸੀ ਨਾ ਕਿ ਸਕੂਲਾਂ 'ਚ, ਬੈਂਕਾਂ 'ਚ, ਦਫ਼ਤਰਾਂ 'ਚ ਪੰਜਾਬੀ ਹੋਵੇ ਤੇ ਤੁਹਾਡੇ ਸਾਡੇ ਵਰਗਿਆਂ ਨੂੰ ਸੌਖਾ ਹੋਵੇ, ਵੀ ਬੋਲਣਾ ਸੌਖਾ ਹੋਵੇ। ਜੇ ਡਾਕਟਰ ਕੋਲ ਜਾਈਏ ਤੇ ਡਾਕਟਰ ਨੂੰ ਮਦਦ ਦੱਸਣੀ ਸੌਖੀ ਹੋਵੇ, ਸਮਝਣੀ ਵੀ ਸੌਖੀ ਹੋਵੇ। ਸੋ ਉਸ ਵਾਸਤੇ ਸਾਨੂੰ ਤੇ ਇੰਨਾ ਹੀ ਪਤਾ ਵੀ ਜੇ ਗਾਲ ਕਰਨੀ ਹੈ ਤੇ ਤੇਰੀ ਮਾਂ ਨਹੀਂ ਇਹ ਬਾਬਾ ਇਹੀ ਰੌਲਾ ਦੂਰ ਕਰਨ ਲੱਗਿਆ ਕਿ ਸਾਡੀ ਬੋਲੀ ਗਾਂ ਦੀ ਬੋਲੀ ਨਹੀਂ ਹੈ। ਸਾਡੀ ਬੋਲੀ ਜਿਹੜੀ ਹੈ ਬੜੀ ਅਮੀਰ ਬੁੱਲੇ ਸ਼ਾਹ ਦੀ, ਵਾਰਿਸ ਸ਼ਾਹ ਦੀ, ਬਾਬੇ ਨਾਨਕ ਦੀ ਬੋਲੀ ਹੈ। ਇਹ ਬਾਬੇ ਫਰੀਦ ਦੀ ਬੋਲੀ ਹੈ। ਉਹਨਾਂ ਇਹਨੂੰ ਸਾਂਭਿਆ, ਪਾਲਿਆ, ਆਪਦੀ ਝੋਲੀ 'ਚ ਰੱਖ ਕੇ ਲਿਖਿਆ। ਲੇਕਿਨ ਅੱਗੋਂ ਅਸੀਂ ਗਲਤ ਨਜ਼ਰੀਆ ਬਣਾ ਲਿਆ ਇਹਦੇ ਬਾਰੇ ਕਿ ਇਹ ਸਿਰਫ ਔਰ ਸਿਰਫ ਗਾਲਾਂ ਦੀ ਜਾਂ ਢੋਲ ਭੰਗੜੇ ਦੀ ਜਾਂ ਗੀਤਾਂ ਗਾਵਨਾਂ ਦੀ ਬੋਲੀ ਹੈ। ਪਰ ਇਹਦੇ ਵਿੱਚ ਸਾਡੇ ਕਿੰਨੇ ਅਹਿਸਾਸ, ਕਿੰਨੇ ਜਜ਼ਬਾਤ ਤੇ ਕਿੱਡਾ ਸਾਡਾ ਦਿਮਾਗ ਜਾਂ ਅੱਖਰ ਇਹਦੇ ਬਾਰੇ ਸਾਡੇ ਕੋਲ ਹੈ ਨੇ, ਉਹ ਸਾਨੂੰ ਪਤਾ ਕੋਈ ਨਹੀਂ। ਬਹੁਤ ਸ਼ੁਕਰੀਆ ਤੁਹਾਡਾ ਜੀ, ਮਿਹਰਬਾਨੀ। ਓਕੇ। ठीक हो, बढ़िया सर।
ਗੱਲ ਕੀਤੀ ਕਿ ਸਭ ਤੋਂ ਪਹਿਲੇ ਪੰਜਾਬੀ ਜ਼ਬਾਨ ਦੀ ਅਹਿਮੀਅਤ ਉਜਾਗਰ ਕਰਨ ਅਮਰ ਰਜ਼ਾ ਪੰਜਾਬੀ ਸਾਹਿਬ ਔਰ ਨਾਸਰ ਢਿੱਲੋਂ ਸਾਹਿਬ, ਇਹਨਾਂ ਨੇ ਮਾਸ਼ਾਅੱਲਾ ਇੰਨਾ ਜ਼ਿਆਦਾ ਹਾਈਪ ਕ੍ਰੀਏਟ ਕੀਤੀ ਪੰਜਾਬੀ ਲਹਿਰ ਦੀ, ਆਇਡੈਂਟੀਟੀ ਕ੍ਰਾਈਸਿਸ ਨੂੰ ਹਾਈਲਾਈਟ ਕੀਤਾ ਕਿ ਕਿਸੇ ਕੌਮ ਵਾਸਤੇ ਉਹਦੀ ਸ਼ਨਾਖਤ ਦਾ ਮਸਲਾ ਕਿੰਨਾ ਅਹਿਮ ਹੁੰਦਾ ਹੈ। ਮੋਹਸਨ ਅਹਿਮਦ ਅਮਰੀਕਾ 'ਚ ਰਹਿੰਦਾ ਹੈ, ਆਇਡੈਂਟੀਟੀ ਕ੍ਰਾਈਸਿਸ ਤੇ ਲਿਖਦਾ ਹੈ ਤੇ ਉਹ ਕਹਿੰਦਾ ਹੈ ਕਿ ਅਗਰ ਕਿਸੇ ਕੌਮ ਕੋ ਆਪਣੀ ਸ਼ਨਾਖਤ ਹੀ ਗਵਾਚ ਜਾਵੇ, ਉਹਦੇ ਅੱਖਰ ਗਵਾਚ ਜਾਂਦੇ ਨੇ, ਉਸ ਜ਼ਬਾਨ ਦੀ ਬੋਲੀ ਮਰ ਜਾਂਦੀ ਹੈ, ਆਉਣ ਵਾਲੀ ਨਸਲ ਨੂੰ ਕੀ ਦਿਓਗੇ ਤੁਸੀਂ? ਆਉਣ ਵਾਲੀ ਨਸਲ ਸਵਾਲ ਕਰਦੀ ਹੈ ਕਿ ਸਾਡੇ ਵੱਡਕਿਆਂ ਨੇ ਸਾਡੇ ਵਾਸਤੇ ਕੀ ਛੱਡਿਆ ਸੀ। ਤੇ ਇਹਨਾਂ ਦੋਵਾਂ ਸ਼ਖਸੀਅਤ ਨੇ ਯਕੀਨਨ ਦਿਲ ਤੋਂ ਕਹਿ ਰਿਹਾ ਵਾਂ ਕਿ ਇਹਨਾਂ ਨੇ ਇੰਨਾ ਹਾਈਲਾਈਟ ਕੀਤਾ ਹੈ ਕਿ ਹੁਣ ਜਿਵੇਂ ਤੁਸੀਂ ਕਿਹਾ ਕਿ ਨੌਜਵਾਨ ਫਖਰ ਮਹਿਸੂਸ ਕਰਦੇ ਨੇ ਇਹ ਲਿਖਣਾ ਕਿ ਪਿੰਡਾਂ ਵਾਲੇ, ਲੇਕਿਨ ਹੁਣ ਅਸੀਂ ਇਸ ਸਟੇਜ ਤੋਂ ਅੱਗੇ ਜਾਣਾ ਹੈ ਕਿ ਅਸੀਂ ਇਸ ਜ਼ਬਾਨ ਨੂੰ ਆਪਣੇ ਪੜ੍ਹਨ 'ਚ, ਲਿਖਣ 'ਚ, ਤਹਿਰੀਰ 'ਚ, ਤਕਰੀਰ 'ਚ, ਸੋਸ਼ਲ ਮੀਡੀਆ ਦੀ ਜ਼ਬਾਨ 'ਚ, ਸਾਇੰਸ ਟੈਕਨੋਲੋਜੀ ਦੀ ਜ਼ਬਾਨ 'ਚ ਕਿਵੇਂ ਲੈ ਕੇ ਆਉਣਾ। ਅਕਸਰ ਲੋਕ ਇਹ ਸਵਾਲ ਕਰਦੇ ਨੇ ਕਿ ਤੁਹਾਡਾ ਇਹ ਮੁਤਾਲਬਾ ਹੁੰਦਾ ਹੈ ਕਿ ਤੁਸੀਂ ਪੰਜਾਬੀ ਜ਼ਬਾਨ ਨੂੰ ਸਕੂਲਾਂ ਕਾਲਜਾਂ 'ਚ ਲਾਗੂ ਕਰਾਓਗੇ, ਪਰ ਤੁਹਾਡੀ ਜ਼ਬਾਨ ਤੇ ਇਸ ਕਾਬਲ ਹੀ ਨਹੀਂ ਹੈ ਕਿ ਇਹਦੇ 'ਚ ਉਨੇ ਅੱਖਰ ਨਹੀਂ ਹੈ, ਇਹਦੇ 'ਚ ਉਨੀ ਵੁਸਅਤ ਨਹੀਂ ਹੈ ਕਿ ਇਹ ਭਾਰ ਚੁੱਕ ਸਕੇ ਸਾਇੰਸ ਟੈਕਨੋਲੋਜੀ ਦਾ, ਇਲਮ ਦੇ ਇਜ਼ਹਾਰ ਦਾ, ਇਲਮ ਨੂੰ ਸਿਖਾਉਣ ਵਾਸਤੇ ਇਹ ਜਿਹੜੀਆਂ ਰਿਕੁਆਇਰਮੈਂਟਾਂ ਪੂਰੀ ਨਹੀਂ ਕਰਦੀ। ਤੇ ਉਸੇ ਸਿਲਸਿਲੇ ਦੇ ਵਿੱਚ ਅੱਜ ਰੋਡ ਮੈਪ ਦੇਣਗੇ ਅਮਰ ਰਜ਼ਾ ਪੰਜਾਬੀ ਸਾਹਿਬ, ਨਾਸਰ ਢਿੱਲੋਂ ਸਾਹਿਬ। ਲੇਕਿਨ ਸਭ ਤੋਂ ਪਹਿਲੇ ਜਿਸ ਸ਼ਖਸੀਅਤ ਕੋ ਅਸੀਂ ਆਏ ਹਾਂ, ਜਿਸ ਸ਼ਖਸੀਅਤ ਨੇ ਪੰਜਾਬ ਦੇ ਕਲਚਰ ਨੂੰ ਬੜਾ ਸੋਹਣੀ ਤਰ੍ਹਾਂ ਵਿਖਾਇਆ ਤੇ ਬੜੇ ਪਿਆਰੇ ਅੰਦਾਜ਼ ਨਾਲ, ਬੜੇ ਅੱਛੇ ਅੰਦਾਜ਼ ਨਾਲ, ਇੰਨੇ ਡੀਸੈਂਟ ਅੰਦਾਜ਼ ਨਾਲ ਕਿ ਮੰਮੀ ਡੈਡੀ ਲੋਕ ਵੀ ਉਹਨਾਂ ਦੀ ਵੀਡੀਓਜ਼ ਵੇਖ ਕੇ ਤੇ ਬੜਾ ਯਾਨੀ ਖੁਸ਼ੀ ਮਹਿਸੂਸ ਕਰਦੇ ਨੇ। ਔਰ ਪੰਜਾਬ ਦੇ ਪਿੰਡਾਂ ਨੂੰ ਮੈਂ ਕਹਿੰਦਾ ਹੁੰਦਾ ਕਿ ਰੋਮਾਂਟਿਸਾਈਜ਼ ਕੀਤਾ ਹੈ, ਕਿ ਇੰਨਾ ਰੋਮਾਂਟਿਕ ਅੰਦਾਜ਼ 'ਚ ਪੇਸ਼ ਕੀਤਾ ਹੈ ਕਿ ਉਹ ਪਿੰਡ ਅਗਰ ਹਕੀਕੀ ਤੌਰ ਤੇ ਵੇਖੀਏ ਤੇ ਸ਼ਾਇਦ ਉਹਨੇ ਅੱਛੇ ਨਾ ਲੱਗਣ ਜਿਵੇਂ ਵੀਡੀਓ 'ਚ ਪੇਸ਼ ਕੀਤੇ ਗਏ। ਤੇ ਸਦਾ ਜਿਹੜੇ ਪੰਜਾਬ ਤੇ ਪੰਜਾਬੀ ਐਵੇਂ ਵਾਸਤੇ ਰਹਿਣ। ਔਰ ਇਸ ਇਕੱਠ ਨਾਲ ਮੈਨੂੰ ਇੰਨੀ ਖੁਸ਼ੀ ਹੋਈ ਹੈ ਕਿ ਐਵੇਂ ਪ੍ਰੋਗਰੈਸਿਵ ਮਾਈਂਡ ਮਿਲ ਕੇ ਕੋਈ ਅੱਛੀ ਚੀਜ਼ ਪੰਜਾਬ ਵਾਸਤੇ ਸੋਚਣ। ਮੈਂ ਜਵੇਦ ਖਾਲਿਕ ਸਾਹਿਬ ਨੂੰ ਦਾਵਤ ਦੇਣਾ ਕਿ ਉਹ ਆਉਣ ਔਰ ਆਪਣਾ ਇਜ਼ਹਾਰ ਖਿਆਲ ਕਰਨ। ਤੇ ਆਖਰੀ ਲਾਸਟ ਈਅਰ ਵੀ ਇੱਕ ਕਾਨਫਰੰਸ ਜਿਹੜੀ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਲਾਹੌਰ ਵਿੱਚ ਮੁਨੱਕਦ ਹੋਈ ਸੀ ਔਰ ਮਾਸ਼ਾਅੱਲਾ ਬੜੀ ਰੌਣਕ ਸੀ। ਉਹਦੇ 3 ਦਿਨ ਬੜਾ ਮੇਲਾ ਲੱਗਾ ਉੱਥੇ ਔਰ ਬੜੀ ਪ੍ਰੋਡਕਟਿਵ ਗੱਲਾਂ ਚੀਜ਼ਾਂ ਸਿੱਖਣ ਨੂੰ ਮਿਲੀਆਂ, ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ। ਉਸੇ ਸਿਲਸਿਲੇ 'ਚ ਹੀ ਜਿਹੜੀ ਹੈ ਉਹ ਇਸ ਸਾਲ ਵੀ ਇੱਕ ਕਾਨਫਰੰਸ ਜਿਹੜੀ ਆ ਉਹ 5 ਦਸੰਬਰ ਤੋਂ 7 ਦਸੰਬਰ ਨੂੰ ਹੋਣ ਜਾ ਰਹੀ ਹੈ, ਜਿਹਦਾ ਕਿ ਨਿਯੋਤਾ ਦੇਣ ਆਏ ਨੇ ਨਾਸਰ ਭਾਈ ਤੇ ਅਮਰ ਰਜ਼ਾ ਸਾਹਿਬ। ਤੇ ਮੇਰੀ ਜਿਹੜੀ ਵਿੱਚ ਕਾਵਿਸ਼ ਹੈ ਉਹੀ ਹੈ ਕਿ ਵੀਡੀਓਗ੍ਰਾਫੀ ਵਿੱਚ ਮੈਂ ਜਿਤਨਾ ਪੰਜਾਬ ਨੂੰ ਕੋਸ਼ਿਸ਼ ਹੁੰਦੀ ਹੈ ਕਿ ਪੁਰਾਣਾ ਜਿਹੜਾ ਸਾਡਾ ਪੰਜਾਬ ਹੈ, ਜਿਹੜਾ ਅਸੀਂ ਬਚਪਨ 'ਚ ਦੇਖਦੇ ਰਹੇ ਹਾਂ, ਉਹਨੂੰ ਦਿਖਾ ਸਕੀਏ, ਜਾਂ ਜਿਹੜੀਆਂ ਚੀਜ਼ਾਂ ਅਸੀਂ ਆਉਣ ਵਾਲੇ ਵੇਲੇ 'ਚ ਨਹੀਂ ਦੇਖਣ ਵਾਲੇ, ਜਿਸ ਤਰ੍ਹਾਂ ਕਿ ਮਡ ਕੰਸਟਰਕਸ਼ਨ ਹੋ ਗਈ ਜਾਂ ਸਾਡੇ ਬਜ਼ੁਰਗ ਹੋ ਗਏ, ਉਹਨਾਂ ਦੀਆਂ ਗੱਲਾਂ ਬਾਤਾਂ ਹੋ ਗਈਆਂ। ਤੇ ਇਨਸ਼ਾਅੱਲਾ ਆਉਣ ਵਾਲੇ ਵਕਤ 'ਚ ਵੀ ਕੋਸ਼ਿਸ਼ ਕਰਾਂਗੇ ਕਿ ਜਿਤਨਾ ਇਹਨੂੰ ਮੇਨਟੇਨ ਕਰ ਸਕੀਏ ਤੇ ਜਿਤਨਾ ਇਸ ਪੰਜਾਬੀ 'ਚ ਆਪਣਾ ਹਿੱਸਾ ਪਾ ਸਕੀਏ, ਇਨਸ਼ਾਅੱਲਾ ਪਾਉਂਦੇ ਰਹਾਂਗੇ। ਆਪਣੀ ਕਹਿ ਲਓ ਪੂਰੀ ਲਾਈਫ ਪੰਜਾਬੀ ਦੇ ਨਾਂ ਕੀਤੀ ਹੈ ਤੇ ਪੰਜਾਬੀ ਜ਼ਬਾਨ, ਪੰਜਾਬੀ ਕਲਚਰ, ਪੰਜਾਬੀ ਰਹਿਤਲ ਔਰ ਪੰਜਾਬ ਦਾ ਦਰਦ ਜਿਹੜਾ ਹੈ, ਪੰਜਾਬੀ ਵਸਾਇਲ ਤੇ ਪੰਜਾਬੀਆਂ ਦਾ ਹੱਕ ਹੈ, ਉਸ ਬਾਰੇ ਹਮੇਸ਼ਾ ਜਿਹੜੀ ਇਹਨਾਂ ਸੋਹਣੀ ਗੱਲ ਕੀਤੀ ਹੈ। ਮੈਂ ਦਾਵਤ ਦਿਆਂਗਾ ਅਮਰ ਰਜ਼ਾ ਪੰਜਾਬੀ ਸਾਹਿਬ ਨੂੰ ਕਿ ਉਹ ਆਉਣ ਔਰ ਇਸ ਕਾਨਫਰੰਸ ਦੇ ਸਾਰੇ ਸੈਸ਼ਨਸ ਦੇ ਬਾਰੇ ਡਿਟੇਲ ਨਾਲ ਦੱਸਣ। ਸ਼ੁਕਰੀਆ ਜਵੇਦ ਖਾਲਿਕ ਸਾਹਿਬ ਤੇ ਸ਼ੁਕਰੀਆ ਸੈਫ ਚੀਮਾ ਸਾਹਿਬ, ਤੁਸੀਂ ਜਿਸ ਸੋਹਣੇ ਤਰੀਕੇ ਦੇ ਨਾਲ ਇਸ ਗੱਲਬਾਤ ਨੂੰ ਤੋਰਾ ਹੈ। ਬੁਨਿਆਦੀ ਤੌਰ ਤੇ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਕਿਆ ਪੰਜਾਬੀ ਸਾਇੰਸ ਔਰ ਟੈਕਨੋਲੋਜੀ ਦਾ ਭਾਰ ਚੁੱਕ ਸਕਦੀ ਹੈ, ਇਹ ਬਹੁਤ ਅਹਿਮ ਨੁਕਤਾ ਹੈ ਜਿਹੜਾ ਥੋੜਾ ਜਿਹਾ ਵੀ ਪੜ ਜਾਂਦਾ ਹੈ, ਬਲਕਿ ਅਸੀਂ ਕਹੀਏ ਕਿ ਜਿਹੜਾ ਪਾ ਪੜਿਆ ਹੈ। ਬੁੱਲੇ ਸ਼ਾਹ ਦੀ ਤੁਸੀਂ ਗੱਲ ਕੀਤੀ ਤਾਂ ਮੈਂ ਬੁੱਲੇ ਸ਼ਾਹ ਦੇ ਉਸ ਫਿਕਰ ਦੇ ਨਾਲ ਹੀ ਗੱਲ ਕਰਾਂਗਾ ਕਿ ਬੁੱਲੇ ਸ਼ਾਹ ਕਹਿੰਦੇ ਨੇ ਪਾ ਪੜੇ, ਤੇ ਸਾਡੇ ਸਮਾਜ ਦੇ ਅੰਦਰ ਨਾ ਪਾ ਪੜੇ ਜਿਹੜੇ ਇਸ ਤਰੀਕੇ ਦੇ ਸਵਾਲ ਕਰਦੇ ਨੇ, ਜਿਹੜੇ ਆਲਮ ਲੋਕ ਹਨ, ਜਿਹੜੇ ਪੜ੍ਹੇ ਲਿਖੇ ਲੋਕ ਹਨ, ਉਹ ਇਹ ਸਵਾਲ ਨਹੀਂ ਕਰਦੇ, ਕਿਉਂਕਿ ਦੁਨੀਆ ਦੇ ਵਿੱਚ ਪੰਜਾਬੀ ਇਕੱਲੀ ਜ਼ਬਾਨ ਨਹੀਂ ਹੈ, ਪੰਜਾਬੀ ਇਕੱਲੀ ਕੌਮ ਨਹੀਂ ਹੈ। ਦੁਨੀਆ ਦੇ ਵਿੱਚ ਦਰਜਨਾਂ ਕੌਮਾਂ ਹਨ, ਸੈਂਕੜਾਂ ਕੌਮਾਂ ਜਿਹੜੀਆਂ ਇਸ ਵੇਲੇ ਆਬਾਦ ਹਨ। ਹੁਣ ਅਗਰ ਅਸੀਂ ਦੇਖੀਏ ਤੇ ਉਹਨਾਂ ਜ਼ਬਾਨਾਂ ਨੂੰ ਜਿਨ੍ਹਾਂ ਦੀ ਤਰੱਕੀ ਹੋਈ, ਉਹਨਾਂ ਨੇ ਤਰੱਕੀ ਕਿਉਂ ਕੀਤੀ? ਮਿਸਾਲ ਦੇ ਤੌਰ ਤੇ ਸਾਡੇ ਕੋਲ ਇੱਕ ਜ਼ਬਾਨ ਆਉਂਦੀ ਕੋਈ 1870 ਦੇ ਨੇੜੇ, ਜਿਸ ਜ਼ਬਾਨ ਨੂੰ ਅਸੀਂ ਅੱਜ ਬਹੁਤ ਜ਼ਿਆਦਾ ਮੰਨਦੇ ਹਾਂ ਔਰ ਮੰਨਣਾ ਵੀ ਚਾਹੀਦਾ ਹੈ, ਇੱਕ ਸਟੇਟ ਦੀ ਲੈਂਗੁਏਜ ਹੈ। 1870 ਤੋਂ ਪਹਿਲੇ ਪੰਜਾਬ ਦੇ ਅੰਦਰ
ਜਿਹੜੀ ਹਜ਼ਾਰਾਂ ਸਾਲਾਂ ਦੀ ਤਾਰੀਖ ਹੈ, ਇਹ ਤਹਿਜ਼ੀਬ ਹੈ, ਇਹ ਕਿਵੇਂ ਜੀ ਰਹੀ ਸੀ, ਇਹ ਵੀ ਤਾਂ ਸਾਨੂੰ ਸੋਚਣਾ ਪਏਗਾ। ਹੜੱਪਿਆਈ ਜਿਹੜੀ ਤਹਿਜ਼ੀਬ ਹੈ, ਜਿਹੜੀ ਇੰਟਰ ਸਿਵਲਾਈਜੇਸ਼ਨ ਬਾਅਦ ਦੇ ਵਿੱਚ ਬਣਦੀ ਹੈ, ਜਿਹੜੀ ਗੰਦਾਰਾ ਸਿਵਲਾਈਜੇਸ਼ਨ ਹੈ, ਇਹ ਪੰਜਾਬ ਦੇ ਅੰਦਰ ਹੀ ਜਮੀ ਹੈ। ਔਰ ਇਹ ਸਿਵਲਾਈਜੇਸ਼ਨ ਦੁਨੀਆ ਦੀਆਂ ਰਿਚ ਸਿਵਲਾਈਜੇਸ਼ਨ ਸੀ, ਦੁਨੀਆ ਇਹਨਾਂ ਤੇ ਫਖਰ ਕਰਦੀ ਸੀ। ਹੁਣ ਰੋਲਾ ਕੀ ਪਿਆ, ਗ੍ਰੈਜੂਅਲੀ ਕਿਵੇਂ ਇੱਥੇ ਘਟਾਇਆ ਗਿਆ। ਇਹ ਗੱਲ ਲੰਬੀ ਹੈ, ਲੇਕਿਨ ਮੈਂ ਥੋੜਾ ਜਿਹਾ ਇਹਨੂੰ ਹੁਣੇ ਨੇੜੇ ਤੇ ਆ ਕੇ ਇਸ ਨੂੰ ਗੱਲ ਨੂੰ ਮੁਕਾਨਾ ਕਿ ਕੌਮ ਦੇ ਅੰਦਰ ਇਹ ਜਿਹੜਾ ਕਿਸੇ ਵੀ ਕੌਮ ਦੇ ਅੰਦਰ ਜਿਸ ਦੇ ਅੰਦਰ ਬੋਲੀ ਖੋਲੀ ਜਾਵੇ, ਉਸ ਦੇ ਅੰਦਰ ਤੁਹਾਡੇ ਕੋਲ ਸ਼ਊਰ ਖਤਮ ਹੋ ਜਾਂਦਾ ਹੈ, ਸੋਚਣ ਸਮਝਣ ਦੀ ਤਾਕਤ ਖਤਮ ਹੋ ਜਾਂਦੀ ਹੈ। ਸੋ ਪੰਜਾਬੀਆਂ ਦੇ ਨਾਲ ਵੀ ਇਹੀ ਖੇਡ ਕੀਤੀ ਗਈ ਹੈ। ਹੁਣ ਸਾਡੇ ਹੀਰੋਜ਼ ਤੁਸੀਂ ਦੇਖ ਲਓ, ਪੂਰੀ ਦੁਨੀਆ ਦੇ ਅਸੀਂ ਉਹਨਾਂ ਤੇ ਫਖਰ ਕਰਦੇ ਹਾਂ, ਮਾਣ ਕਰਦੇ ਹਾਂ, ਕਿਉਂਕਿ ਪੂਰੀ ਦੁਨੀਆ ਦੇ ਵੱਡੇ ਲੋਕ ਸਾਰੇ ਲੋਕਾਂ ਤੇ ਹੁੰਦੇ ਨੇ, ਲੇਕਿਨ ਪੰਜਾਬ ਨੇ ਕੋਈ ਨਹੀਂ ਜੰਮਿਆ। ਅਸੀਂ ਕੀਟਸ ਤੇ ਫਖਰ ਕਰਨੇ ਆ, ਅਸੀਂ ਵਾਰਿਸ ਸ਼ਾਹ ਤੇ ਬੁੱਲੇ ਸ਼ਾਹ ਨੂੰ ਕਿਉਂ ਭੁੱਲ ਜਾਂਦੇ ਹਾਂ? ਅਸੀਂ ਇੱਥੋਂ ਨੇੜੇ ਹੀ ਬਾਬਾ ਫਰੀਦ ਦੀ ਲਾਈਨ, ਬਾਬਾ ਫਰੀਦ ਜਿੱਥੇ ਅਸੀਂ ਖੜੇ ਹਾਂ, ਇੱਥੇ ਨੇੜੇ ਹੀ ਉਹਨਾਂ ਦੇ ਦਰਬਾਰ ਸ਼ਰੀਫ ਹੈ। ਪਿਛਲੇ 800 ਸਾਲ ਤੋਂ ਬਾਬਾ ਫਰੀਦ ਨੇ ਜਿਹੜੀ ਪੋਇਟਿਕ ਇੱਕ ਲੈਵਲ ਸੈੱਟ ਕੀਤਾ ਹੈ ਪੰਜਾਬੀ ਦੇ ਅੰਦਰ, ਜਿਹੜੀ ਇੱਕ ਰੋ ਇੱਕ ਬਹਿੰਦਾ ਦਾਰਾ ਬਣਾਇਆ ਹੈ, ਉਸ ਦੇ ਅੰਦਰ ਪੰਜਾਬੀ ਦੀ ਸ਼ਾਇਰੀ 800 ਸਾਲ ਦੀ ਸਾਡੇ ਕੋਲ ਹੈ। ਸੋ ਇਸ ਜ਼ਬਾਨ ਦੇ ਅੰਦਰ ਸਾਰਾ ਕੁਝ ਹੈ। ਇਹ ਅੱਜ ਸਾਇੰਸ ਔਰ ਟੈਕਨੋਲੋਜੀ ਦੀ ਜ਼ਬਾਨ ਬਣ ਜਾਏਗੀ। 47 ਤੋਂ ਬਾਅਦ ਉਰਦੂ ਦੇ ਅੰਦਰ ਕਿਹੜਾ ਕੋਈ ਇਤਨਾ ਇਲਮੀ ਜ਼ਖੀਰਾ ਸੀ, ਉਹ ਇਸ ਸਟੇਟ ਨੇ ਕੀਤਾ। ਲੇਕਿਨ ਜਿਹੜੀ ਕੌਮ ਦੀ ਬੋਲੀ ਹੈ, ਉਸ ਕੌਮ ਦੀ ਬੋਲੀ ਨੂੰ ਪਿੱਛੇ ਸੁੱਟ ਕੇ ਕੀਤਾ। ਅਸੀਂ ਇਹ ਚਾਹੁੰਦੇ ਆ ਕਿ ਉਰਦੂ ਸਾਨੂੰ ਬੜੀ ਪਿਆਰੀ ਹੈ, ਉਰਦੂ ਵੀ ਰਹਿਣੀ ਚਾਹੀਦੀ ਹੈ, ਕਿਉਂਕਿ ਵਫਾਕ ਦੀ ਲੈਂਗੁਏਜ ਹੈ, ਸਾਰੀਆਂ ਪਾਕਿਸਤਾਨ ਦੀਆਂ ਕੌਮਾਂ ਨੂੰ ਜੋੜਨ ਦੀ ਲੈਂਗੁਏਜ ਹੈ। ਲੇਕਿਨ ਇਸ ਪਾਕਿਸਤਾਨ ਦੀ ਵੱਡੀ ਕੌਮ 56% ਆਬਾਦੀ ਦੀ ਜਿਨ੍ਹਾਂ ਨੂੰ ਸ਼ਊਰ ਤੇ ਅਕਲ ਆਏਗਾ, ਉਹ ਪੰਜਾਬੀ ਦੇ ਅੰਦਰ ਆਏਗਾ। ਇਹ ਪੰਜਾਬੀਆਂ ਦਾ ਬੇਸਿਕ ਹਿਊਮਨ ਰਾਈਟ ਹੈ। ਅਸੀਂ ਇਹ ਕਿਵੇਂ ਲੱਗੇਗਾ ਕਿ ਅਸੀਂ ਆਪਣੀ ਬੋਲੀ ਜਾ ਕੇ ਬੰਗਾਲ ਤੇ ਅਸੀਂ ਕਹੀਏ ਕਿ ਤੁਹਾਨੂੰ ਡਿਕਟੇਟ ਕਰਨਾ ਹੈ, ਕਿ ਤੁਸੀਂ ਪੜ੍ਹਨਾ ਸ਼ੁਰੂ ਕਰ ਦਿਓ, ਆਪਣੀ ਤਾਰੀਖ ਤੁਸੀਂ ਹਜ਼ਾਰਾਂ ਸਾਲਾਂ ਦੀ ਭੁੱਲ ਜਾਓ, ਅਜੀਬ ਲੱਗੇਗੀ ਨਾ। ਪੰਜਾਬੀਆਂ ਦੇ ਨਾਲ ਵੀ ਇਹੀ ਹੋਇਆ ਕਿ 47 ਤੋਂ ਬਾਅਦ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਜਾਇਲ ਹੋ, ਤੁਸੀਂ ਬਿਲਕੁਲ ਕੁਝ ਕੰਮ ਨਹੀਂ ਕਰ ਸਕਦੇ, ਤੁਸੀਂ ਨਕਾਰਾ ਕੌਮ ਦੇ ਲੋਕ ਹੋ। ਸੋ ਤੁਸੀਂ ਹੁਣ ਇਹ ਫਲਾਣੀ ਚੀਜ਼ ਫਲਾਂ ਥਾਂ ਤੋਂ ਲੈ ਲਓ, ਫਲਾਣੀ ਚੀਜ਼ ਫਲਾਂ ਥਾਂ ਤੋਂ ਲੈ ਲਓ। ਹੋਇਆ ਕਿ ਪੰਜਾਬੀ ਬੁਲੇਖਿਆਂ ਦਾ ਸ਼ਿਕਾਰ ਹੋਏ, ਔਰ ਬੁਲੇਖਾ ਇਸ ਹੱਦ ਤੱਕ ਹੋਇਆ ਕਿ ਆਪਣੀ ਕੌਮ ਦਾ ਨਾਂ ਲੈਣਾ ਉਹਨਾਂ ਦੇ ਨੇੜੇ ਤਸੱਬ ਬਣ ਗਿਆ, ਜਦ ਤੱਕ ਇਹ ਬੇਸਿਕ ਹਿਊਮਨ ਰਾਈਟ ਦੇ ਅੰਦਰ ਆਂਦਾ ਹੈ। ਦੇਖੋ ਜਵੇਦ ਖਾਲਿਕ ਇੱਥੇ ਬੈਠੇ, ਜਵੇਦ ਖਾਲਿਕ ਨੂੰ ਆਪਣੇ ਪਿੰਡ ਦੇ ਆਸੇ-ਪਾਸੇ ਦੀ ਫਿਕਰ ਨਹੀਂ ਹੋਏਗੀ। ਜਵੇਦ ਖਾਲਿਕ ਕਹੇਗਾ ਮੈਂ ਕਾਬਲ ਦੀ ਫਿਕਰ ਕਰਾਂਗਾ, ਤੇ ਤੁਸੀਂ ਹੱਸੋਗੇ ਨਹੀਂ ਕਿ ਯਾਰ ਤੂੰ ਕੈਸਾ ਬੰਦਾ ਹੈ, ਤੇਰੇ ਪਿੰਡ ਤੇਰੇ ਆਸੇ-ਪਾਸੇ ਇਹ ਮੁਸੀਬਤ ਹੈ, ਤੂੰ ਦੌੜਨਾ ਕਦੇ ਕਾਬਲ ਅੱਪੜ ਜਾਣਾ, ਕਦੇ ਮਿਸਰ ਅੱਪੜ ਜਾਣਾ। ਸੋ ਪੰਜਾਬ ਦੇ ਮਸਲੇ ਪੰਜਾਬੀਆਂ ਦੇ ਮਸਲੇ, ਪੰਜਾਬੀਆਂ ਦੇ ਮਸਲੇ ਪੰਜਾਬ ਦੇ ਨਾਲ ਜੁੜੇ ਹੋਏ ਨੇ। ਇਹਨਾਂ ਮਸਲਿਆਂ ਦਾ ਹੱਲ ਕਰਨਾ ਜ਼ਰੂਰੀ ਹੈ, ਔਰ ਹੱਲ ਕਰਨ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਚੀਜ਼ ਹੈ, ਇਹ ਬੋਲੀ ਦਾ ਨਿਫਾਜ਼ ਜ਼ਰੂਰੀ ਹੈ। ਹੁਣ ਸਟੇਟ ਦੇ ਅੰਦਰ ਕੀ ਹੋ ਰਹੀ ਹੈ, ਬਜਾਏ ਕਿ ਬੋਲੀ ਦਾ ਨਿਫਾਜ਼ ਕੀਤਾ ਜਾਵੇ, ਸਟੇਟ ਉਹਦੇ ਅੰਦਰੋਂ ਨਵੀਆਂ ਬੋਲੀਆਂ ਕੱਢ ਕੇ ਦੇਵੇਗੀ। ਉਹਨਾਂ ਜਿਹੜੇ ਸੈਪਰੇਟਿਸਟ ਲੋਕ ਹਨ ਉਹਨਾਂ ਨੂੰ ਸਪੋਰਟ ਮਿਲੇਗੀ, ਐਨਜੀਓ ਸੈਕਟਰ ਉਹਨਾਂ ਨੂੰ ਸਪੋਰਟ ਕਰੇਗਾ, ਅਮਰੀਕਨ ਐਨਜੀਓਜ਼ ਉਹਨਾਂ ਨੂੰ ਸਪੋਰਟ ਕਰਨਗੀਆਂ, ਯੂਕੇ ਦੀ ਐਨਜੀਓ ਸਪੋਰਟ ਕਰਨਗੀਆਂ। ਉਹਨਾਂ ਡਿਸਟ੍ਰਿਕਟ ਦੇ ਅੰਦਰ ਜਿਨ੍ਹਾਂ ਦੇ ਵਿੱਚ ਸੈਪਰੇਸ਼ਨ ਮੂਵਮੈਂਟ ਚੱਲ ਰਹੀ ਹੋਊਗੀ, ਉਹਨਾਂ ਨੂੰ ਕੀ ਨਾਮ ਦੇਣਗੇ, ਬੇਸਿਕ ਹਿਊਮਨ ਰਾਈਟਸ ਦਾ। ਤੇ ਜਦੋਂ ਯੂਨਿਟੀ ਦੀ ਗੱਲ ਹੋਵੇਗੀ, ਉਦੋਂ ਉਹਨਾਂ ਨੂੰ ਕੋਈ ਪਤਾ ਨਹੀਂ। ਕੋਈ ਵੀ ਸਮਾਜ ਤਰੱਕੀ ਉਵੇਂ ਕਰਦਾ ਹੈ, ਕੋਈ ਵੀ ਸਟੇਟ, ਕੋਈ ਵੀ ਮੁਲਕ, ਜਦੋਂ ਉਹਨਾਂ ਦੇ ਅੰਦਰ ਏਕਤਾ ਆਉਂਦੀ ਹੈ। ਸੋ ਪੰਜਾਬੀਆਂ ਦੇ ਅੰਦਰ ਪੰਜਾਬੀ ਨੂੰ ਲੈ ਕੇ ਏਕਤਾ ਆਏਗੀ, ਔਰ ਸਾਨੂੰ ਫਖਰ ਹੈ ਜਿਤਨਾ ਸਾਨੂੰ ਲਾਹੌਰ ਤੇ ਹੈ, ਉਤਨਾ ਹੀ ਸਾਨੂੰ ਮੁਲਤਾਨ ਤੇ ਹੈ, ਉਤਨਾ ਹੀ ਰਾਵਲਪਿੰਡੀ ਤੇ ਹੈ, ਕਿਉਂਕਿ ਸਾਰੇ ਅੰਗ, ਇਹ ਸਾਰੇ ਰੰਗ ਇਹ ਪੰਜਾਬ ਦੇ ਹਨ। ਤੇ ਜਿਹੜਾ ਕੁਝ ਪੰਜਾਬ ਤੋਂ ਖੋਇਆ ਗਿਆ ਹੈ, ਉਹ ਪੰਜਾਬ ਨੂੰ ਵਾਪਸ ਦੇਣਾ ਹੈ। ਉਸ ਲਈ ਆ ਰਹੇ ਸਾਰੇ ਪੰਜਾਬੀ ਕਾਨਫਰੰਸ ਦੇ ਹੋ ਰਹੇ ਨੇ। ਉੱਥੇ ਬੜੇ ਆਲਮ ਫਜ਼ਲ ਲੋਕ, ਬੜੇ ਸਿਆਣੇ ਹਰ ਫੀਲਡ ਦੇ ਅੰਦਰ। ਪੰਜਾਬੀ ਦੇ ਅੰਦਰ ਪਹਿਲੇ ਸਾਇੰਸ ਦੀ ਗੱਲ ਸ਼ਾਇਦ ਇੰਜ ਨਹੀਂ ਹੁੰਦੀ ਸੀ, ਲੇਕਿਨ ਹੁਣ ਅਸੀਂ ਗੱਲ ਕਰ ਰਹੇ ਹਾਂ ਕਿ ਉਹਦੇ ਅੰਦਰ ਸਾਇੰਸ ਦੀ ਗੱਲ ਵੀ ਹੋਵੇ, AI ਦੀ ਗੱਲ ਵੀ ਹੋਵੇ, ਮਾਡਰਨ ਟੈਕਨੋਲੋਜੀਜ਼ ਦੀ ਗੱਲ ਵੀ ਹੋਵੇ। ਉਹਦੇ ਅੰਦਰ ਅਸੀਂ ਦੁਨੀਆ ਦੇ ਅੰਦਰ ਟ੍ਰੇਡ ਕਿਵੇਂ ਅਸੀਂ ਵਧਾ ਸਕਦੇ ਹਾਂ, ਅਸੀਂ ਇੰਡੀਆ ਦੇ ਅੰਦਰ ਔਰ ਇੱਥੋਂ ਬੈਠੇ ਹੋਏ ਪਾਕਿਸਤਾਨੀ ਪੂਰੀ ਦੁਨੀਆ ਦੇ ਅੰਦਰ ਆਪਣੀ ਸਾਂਝ ਕਿਵੇਂ ਬਣਾ ਸਕਦੇ ਹਾਂ। ਇਹ ਸਾਰੀਆਂ ਗੱਲਾਂ ਹੋਣਗੀਆਂ। ਸੋ ਇਸ ਲਈ ਤੁਸੀਂ ਸਾਰੇ ਲੋਕ, ਮੈਂ ਇਹੀ ਜਵੇਦ ਖਾਲਿਕ ਸਾਹਿਬ ਸਾਰੇ ਤੁਹਾਨੂੰ ਇਹੀ ਕਹਾਂਗਾ ਕਿ ਸਾਰੇ ਦੋਸਤਾਂ ਨੂੰ ਲੈ ਕੇ ਉੱਥੇ ਆਓ। ਔਰ ਉਸ ਤੋਂ ਪਹਿਲੇ ਇਹ ਸਮਝਾਉਣਾ ਬਹੁਤ ਜ਼ਰੂਰੀ ਹੈ ਕਿ ਕਾਨਫਰੰਸ ਕਿਉਂ ਜ਼ਰੂਰੀ ਹੈ। ਇਹ ਕਾਨਫਰੰਸ ਇਸ ਲਈ ਵੀ ਜ਼ਰੂਰੀ ਹੈ ਕਿ ਜਦੋਂ ਕੁਝ ਬਹੁਤ ਜ਼ਿਆਦਾ ਵਿਗਾੜ ਪੈਦਾ ਹੋ ਜਾਂਦਾ ਹੈ, ਤੇ ਉਦੋਂ ਰਲ ਕੇ ਬਹਿ ਕੇ ਤੇ ਵਿਚਾਰ ਕਰਨ ਦੀ ਲੋੜ ਹੁੰਦੀ ਹੈ। ਸੋ ਇਸ ਦੇ ਅੰਦਰ ਵਿਚਾਰ ਹੀ ਵਿਚਾਰ ਹੈ, ਔਰ ਮੈਂ ਉਮੀਦ ਕਰਦਾ ਕਿ ਇਸ ਦੇ ਅੰਦਰ ਉਸ ਪੰਜਾਬ ਦੇ ਪੰਜਾਬੀਆਂ ਨੂੰ ਬਹੁਤ ਕੁਝ ਸੁਣਨ ਨੂੰ, ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਬਹੁਤ ਸ਼ੁਕਰੀਆ।
ਇੰਨੀ ਤਾਰੀਫ ਬਣਦੀ ਨਹੀਂ ਜਿੰਨੀ ਤੁਸੀਂ ਕਰ ਛੜੀ। ਨਹੀਂ ਨਹੀਂ ਤੇ ਬੰਦੀ ਸੀ ਮੈਂ ਮੈਂ ਸਹੀ ਤਾਰੀਫ ਕੀਤੀ ਹੈ। ਤੇ ਬਹੁਤ ਸ਼ੁਕਰੀਆ ਪਹਿਲਾਂ ਤੇ ਖਾਲਕ ਸਾਹਿਬ ਦਾ। ਖਾਲਕ ਨੂੰ ਮੈਂ ਕਿਉਂਕਿ ਇੱਕ ਦਿਨ ਦੇ ਨੋਟਿਸ ਤੇ ਹੀ ਕਿਹਾ ਸੀ ਕਿ ਅਸੀਂ ਕੱਲ ਤੋਂ ਕੰਪੇਨ ਸ਼ੁਰੂ ਕਰ ਰਹੇ ਹਾਂ, ਤੇ ਅੱਜ ਸਾਡਾ ਇਸ ਕੰਪੇਨ ਦਾ ਪਹਿਲਾ ਦਿਨ ਹੈ। ਪਹਿਲਾਂ ਇਸ ਤੋਂ ਪਹਿਲਾਂ ਇਹ ਤੀਸਰੀ ਕਾਨਫਰੰਸ ਆ। ਪਿਛਲੀ ਕਾਨਫਰੰਸ ਦੇ ਵਿੱਚ ਪੰਜਾਬੀ ਲਹਿਰ ਤੇ ਪੰਜਾਬੀ ਪ੍ਰਚਾਰ ਦੀ ਕੋਲੈਬੋਰੇਸ਼ਨ ਸੀ, ਉੱਥੋਂ ਹੀ ਸ਼ੁਰੂ ਕੀਤਾ। ਤੇ ਇਸ ਵਾਰੀ ਅਸੀਂ ਆਖਿਆ ਵੀ ਅਸੀਂ ਕਿਉਂ ਨਾ ਕਿ ਇਹਨਾਂ ਆਪਣੀ ਇਸ ਕੰਪੇਨ ਨੂੰ ਸ਼ਹਿਰਾਂ ਤੱਕ ਲੈ ਕੇ ਜਾਈਏ, ਬਜਾਏ ਇਸ ਦੇ ਕਿ ਫੋਨ ਤੇ ਜਾਂ ਓਵਰ ਦਾ WhatsApp ਆਪਾਂ ਮੈਸੇਜ ਕਰੀਏ ਵੀ ਤੁਸੀਂ ਆਓ। ਆਪਾਂ ਘਰਾਂ ਤੱਕ ਜਾ ਕੇ ਲੋਕਾਂ ਤੱਕ ਕਹੀਏ ਵੀ ਤੁਸੀਂ ਯਾਰ ਇਹ ਕਾਨਫਰੰਸ ਤਾਂ ਸਾਡੀ, ਇਹ ਸਾਡਾ ਪ੍ਰੋਗਰਾਮ ਨਹੀਂ ਹੈ, ਇਹ ਇਕੱਲਾ ਪੰਜਾਬੀ ਲਹਿਰ ਪੰਜਾਬੀ ਪ੍ਰਚਾਰ ਦਾ ਨਹੀਂ, ਸਾਰੇ ਪੰਜਾਬ ਦਾ ਸਾਂਝਾ ਕੰਮ ਹੈ। ਤਾਂ ਸਾਡੇ ਸਾਰਿਆਂ ਦੀ ਇਹਦੇ ਵਿੱਚ ਸਾਂਝ ਹੋਣੀ ਵੀ ਜ਼ਰੂਰੀ ਹੈ। ਉਹ ਮੈਂ ਅੱਜ ਪੰਜਾਬੀ ਬੋਲਣ ਡਿਆ ਨਾ, ਤੇ ਮੈਨੂੰ ਸਕੂਲਾਂ ਕਾਲਜ ਯੂਨੀਵਰਸਿਟੀਆਂ 'ਚ ਪੜ੍ਹਦੇ ਆ, ਉਹ ਪਹਿਲਾਂ ਲੱਗਦਾ ਹੁੰਦਾ ਸੀ ਵੀ ਯਾਰ ਇਹ ਹੋਰ ਤੇ ਬੱਚੇ ਮੰਮੀ ਡੈਡੀ ਬੋਲਦੇ ਆ ਤੇ ਸਾਨੂੰ ਤੇ ਬੋਲਣੀ ਵੀ ਨਹੀਂ ਆਉਂਦੀ। ਜਿਹੜੇ ਪਿੰਡਾਂ 'ਚ ਜਾਂਦੇ ਆ ਨਾ ਸ਼ਹਿਰਾਂ 'ਚ ਪੜ੍ਹਨ, ਉਹਨਾਂ ਦੇ ਮੂੰਹ ਨਹੀਂ ਚੜ੍ਹਦੀ ਪਹਿਲਾਂ ਉਰਦੂ ਜਿਹੜੀ ਹੈ। ਇਹ ਕਿੱਧਰ ਨੂੰ ਜਾਂਦੀ? ਫਿਰ ਅਸੀਂ ਵੀ ਕੋਸ਼ਿਸ਼ ਕੀਤੀ ਵੀ ਯਾਰ ਉਹਨਾਂ ਤਰ੍ਹਾਂ ਮੂੰਹ ਵਿੰਗਾ ਕਰਕੇ ਆਪਾਂ ਥੋੜ੍ਹਾ ਬਹੁਤਾ ਬੋਲੀਏ, ਤੇ ਉਹ ਗੱਲ ਬਣਦੀ ਨਹੀਂ। ਤੇ ਪਰ ਅੱਜ ਅਸੀਂ ਉਸ ਜਗ੍ਹਾ 'ਤੇ ਕਿ ਮੈਂ ਨਾ ਵੀ ਸਾਨੂੰ ਫਖਰ ਹੈ ਕਿ ਅਸੀਂ ਪੰਜਾਬੀ ਹਾਂ ਤੇ ਪੰਜਾਬੀ ਬੋਲਦੇ ਹਾਂ। ਪਰ ਇਸ ਗੱਲ ਦੀ ਵੀ ਸ਼ਰਮ ਆ ਕਿ ਸਾਡੇ ਬੱਚਿਆਂ ਨੂੰ ਅਸੀਂ ਪੰਜਾਬੀ ਪੜ੍ਹਾਉਣ ਵਾਸਤੇ, ਸਿਖਾਉਣ ਵਾਸਤੇ ਇਹਨਾਂ ਨੂੰ ਦਲੀਲ ਦੇਣੀ ਪੈਂਦੀ ਵੀ ਤੁਹਾਨੂੰ ਪੰਜਾਬੀ ਕਿਉਂ ਪੜ੍ਹਾਉਣੀ ਹੈ। ਉਹ ਦਲੀਲ ਕਿਉਂ ਦੇਣੀ ਪੈਂਦੀ ਹੈ ਵੀ 80 ਸਾਲ ਹੋ ਗਏ ਆ ਜਦੋਂ ਦਾ ਪਾਕਿਸਤਾਨ ਬਣ ਗਿਆ, ਸਾਨੂੰ ਹੌਲੀ ਦੂਰ ਹੀ ਕਰ ਦਿੱਤਾ ਗਿਆ ਵੀ ਸਾਡੇ ਕਲਚਰ ਤੋਂ। ਨਾ ਵੀ ਜੇ ਆਪਾਂ ਚਾਈਨਾ ਤੁਰ ਜਾਂਦੇ ਆ, ਜਰਮਨ ਤੁਰ ਜਾਂਦੇ ਆ, ਕੀ ਉਹਨਾਂ ਦੇ ਡਾਕਟਰਸ ਨਹੀਂ ਹੈ, ਕੀ ਉਹਨਾਂ ਦੇ ਵਕੀਲਾਂ ਨਹੀਂ ਹੈ, ਕੀ ਉਹਨਾਂ ਦੇ ਸਾਇੰਟਿਸਟ ਨਹੀਂ ਹੈ? ਸਾਰਿਆਂ ਨਾਲੋਂ ਵੱਡੀ ਗੱਲ ਹੈ ਵੀ ਉੱਥੇ ਜੋੜ ਦਿੱਤਾ ਜਾਂਦਾ ਵੀ ਕਿਤੇ ਆਂਦੇ ਵੀ ਇਹ ਸਿੱਖਾਂ ਦੀ ਜ਼ੁਬਾਨ ਹੈ। ਜੇ ਸਿੱਖਾਂ ਦੀ ਜ਼ੁਬਾਨ ਪੰਜਾਬੀ ਹੁੰਦੀ ਤਾਂ ਫਿਰ ਸਾਡੀ ਤੇ ਅਰਬੀ ਹੋਣੀ ਚਾਹੀਦੀ। ਫਿਰ ਸਾਡੀ ਦੁਆ ਜਿਹੜੀ ਆ, ਰੱਬ ਸਾਡਾ ਸੁਣਦਾ ਹੀ ਅਰਬੀ 'ਚ, ਉਹਨੂੰ ਕੀ ਗੱਲ ਪੰਜਾਬੀ ਦੀ ਸਮਝ ਨਹੀਂ ਰੱਬ ਨੂੰ? ਇਹ ਸਾਰਾ ਕੁਝ ਹੈ ਵਾ, ਬਸ ਸਾਡੇ ਦਿਮਾਗਾਂ 'ਚ ਪਾ ਦਿੱਤਾ ਗਿਆ ਵਾ। ਸੋ ਇੱਥੇ ਆਉਣ ਦਾ ਮਕਸਦ ਇਹ ਹੈ ਵੀ ਅਸੀਂ ਇਸ ਕਾਨਫਰੰਸ ਨੂੰ ਕਰਵਾ ਰਹੇ ਹਾਂ। ਤੁਸੀਂ ਸਾਰੇ ਦੋਸਤ ਆਓ, ਇਹਦਾ ਹਿੱਸਾ ਬਣੋ, ਬਲਕਿ ਹਿੱਸਾ ਨਹੀਂ ਬਣੋ, ਇਸ ਕਾਜ਼ 'ਚ, ਇਸ ਕੋਸ਼ਿਸ਼ ਦੇ ਵਿੱਚ ਸਾਰੇ ਨਾਲ ਲੈ ਕੇ ਚੱਲਾਂਗੇ। ਜਿਵੇਂ ਆਪਾਂ ਅੱਜ 25-30 ਲੋਕ ਇਕੱਠੇ ਆ, ਇਹ 25-30 ਦਾ ਕਾਫਲਾ ਜਿਹੜਾ 25-30 ਹਜ਼ਾਰ 'ਚ ਹੋਗਾ। ਜਿਵੇਂ ਜਵਾਰ ਸਾਹਿਬ ਹੁਣੇ ਗੱਲ ਕਰਨ ਦਾ ਵੀ ਕਾਨਫਰੰਸ 'ਚ 200-250 ਬੰਦਾ ਹੁੰਦਾ। ਕਾਨਫਰੰਸ ਇਹ ਉਹ ਕਾਨਫਰੰਸ ਨਹੀਂ ਹੈ ਜਿਹੜਾ ਤੁਸੀਂ ਸੁਣਦੇ ਜੀ ਵੀ 200-250 ਬੰਦਾ ਹੁੰਦਾ। ਇਹ ਔਨ ਦਾ ਰਿਕਾਰਡ ਪਿਆ ਵਾ ਵੀ ਸਟ੍ਰੀਮ ਕੀਤਾ ਮੈਂ ਆਪਣੇ ਚੈਨਲ ਤੋਂ 8 ਘੰਟੇ 9 ਘੰਟੇ ਰੋਜ਼ਾਨਾ ਕਾਨਫਰੰਸ ਹੁੰਦੀ ਸੀ, ਤੇ ਰੋਜ਼ਾਨਾ 5-6 ਹਜ਼ਾਰ 7 ਹਜ਼ਾਰ ਬੰਦਾ ਰੋਜ਼ਾਨਾ ਆਉਂਦਾ ਸੀ। ਮਤਲਬ ਵੀ ਹਾਲ ਦੇ ਵਿੱਚ ਸੀਟ ਖਾਲੀ ਹੋਣ ਦਾ ਇੰਤਜ਼ਾਰ ਕਰਦੇ ਵੀ ਕਦੋਂ ਸੀਟ ਖਾਲੀ ਹੋਵੇ ਤੇ ਅਸੀਂ ਬਈਏ। ਜਿਹੜੇ ਵੱਡੇ ਹਾਲ ਜਾਂ ਵੱਡੇ ਨੂੰ ਉਹ 'ਚ ਕਰਾਉਣ ਦੀ ਗੱਲ ਆ ਵੀ ਅਸੀਂ ਜੇ 5-10 ਹਜ਼ਾਰ ਤੱਕ ਪਹੁੰਚ ਗਏ ਨਾ, ਤੇ ਅਸੀਂ 25-30 ਲੱਖ ਤੱਕ ਵੀ ਪਹੁੰਚਣ 'ਚ ਬਹੁਤੀ ਦੇਰ ਨਹੀਂ ਸਾਨੂੰ ਲੱਗੂਗੀ ਜੇ ਸਾਰੇ ਭਰਾ ਤੁਸੀਂ ਨਾਲ ਹੋਗੇ। ਸੋ ਇਸੇ ਵਾਸਤੇ ਐਸਾ ਤੁਸੀਂ ਸਾਰੇ ਜਣੇ ਇਹਦਾ ਹਿੱਸਾ ਬਣੋ, ਤੇ ਆਪਾਂ ਇਹਨੂੰ ਆਪਣੀ ਮਤਲਬ ਵੀ ਆਪਾਂ ਖਿਦਮਤ ਕਿਸੇ ਦੀ ਨਹੀਂ ਕਰਨੀ, ਇਹ ਅਸੀਂ ਆਪਣੇ ਮਾਪਿਆਂ ਦੀ ਕਰਨੀ ਆ। ਉਹ ਮੈਂ ਨਾ ਵੀ ਆਂਦੇ ਵੀ ਮਤਲਬ ਕੁਝ ਲੋਕਾਂ ਦਾ ਨਾ ਕਿ ਪੰਜਾਬੀ ਜ਼ੁਬਾਨ ਜਿਹੜੀ ਆ ਭੰਗੜੇ ਦੀ ਆ ਜਾਂ ਨੱਚਣ ਗਾਉਣ ਵਾਲਿਆਂ ਦੀ ਆ ਜਾਂ ਜਾਹਲਾਂ ਦੀ ਜ਼ੁਬਾਨ ਹੈ। ਮੈਂ ਉਹਨਾਂ ਨੂੰ ਫਿਰ ਤੇਰੇ ਮਾਪੇ ਜਾਹਲ ਸਨ, ਉਹ ਪੰਜਾਬੀ ਕਿਉਂ ਬੋਲਦੇ ਸੀ, ਤੂੰ ਪੰਜਾਬ 'ਚ ਰਹਿਣਾ। ਸੋ ਇਸ ਜਹਲੀਅਤ 'ਚੋਂ ਸਾਨੂੰ ਬਾਹਰ ਆਉਣਾ ਪਊਗਾ। ਤੇ ਇਹਦੇ ਵਿੱਚ ਕਾਫੀ ਸਾਰੇ ਸੈਸ਼ਨ ਨੇ, ਬਹੁਤ ਜਲਦੀ ਅਸੀਂ ਉਹਨਾਂ ਨੂੰ ਵੀ ਸ਼ੇਅਰ ਕਰ ਦਾਂਗੇ ਸੋਸ਼ਲ ਮੀਡੀਆ 'ਤੇ। ਤੁਸੀਂ ਸਾਰੇ ਦੋਸਤ ਵੀ ਜਿਵੇਂ ਡੀਪੀਆਂ ਲਾਈਆਂ ਉਹਨੂੰ ਵੀ ਸ਼ੇਅਰ ਕਰਿਓ, ਤੇ ਸਾਰੇ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਨਹੀਂ ਕਿਤਾਬ ਤੇ ਕੋਈ ਨਹੀਂ ਜੀ, ਸਿਰਫ ਥੋੜੀ ਜਿਹੀ ਜਿਹੜੇ ਇਜ਼ਹਾਰ ਉਹ ਕਰਾਂਗੇ ਜੀ ਕਿ ਜਿੱਦਾਂ ਹੁਣ ਮੇਰਾ ਤਾਲੁਕ ਪਹਿਲਾਂ ਦਰਬਾਰੀ ਸਿਲਸਿਲੇ ਦੇ ਨਾਲ ਵੀ ਆ ਜੀ ਮਾਸ਼ਾਅੱਲਾ। ਉਸ ਤੋਂ ਬਾਅਦ ਬੀਕਨ ਹਾਊਸ ਤੋਂ ਪੜ੍ਹਿਆ, ਤੇ ਉਹ ਕੁਝ ਚੀਜ਼ਾਂ ਜਿਹੜੀਆਂ ਦੇਖਦੇ ਨਾ ਦੇਨ 'ਚ ਚੱਲਦੀਆਂ ਰਹੀਆਂ ਕਿ ਪਿੰਡਾਂ ਦਾ ਮਾਹੌਲ ਔਰ ਯੂਨੀਵਰਸਿਟੀ ਦਾ ਮਾਹੌਲ, ਉਹ ਤੋਂ ਖਾਸ ਕਰ ਬੀਕਨ ਹਾਊਸ ਦਾ, ਉਹ ਤੁਹਾਨੂੰ ਸਾਰਿਆਂ ਨੂੰ ਆਈਡੀਆ ਜੀ। ਉਹ ਚੀਜ਼ਾਂ ਅਸੀਂ ਦੇਖਦੇ ਦਿਮਾਗ 'ਚ ਇਦਾਂ ਪੈਣ ਲੱਗ ਗਈਆਂ ਚੀਜ਼ਾਂ ਕਿ ਅਸੀਂ ਕਿੱਥੇ ਸੀ ਤੇ ਆਹ ਕੀ ਚੀਜ਼ਾਂ। ਲੇਕਿਨ ਉਹਦੇ ਨਾਲ ਇੱਕ ਚੀਜ਼ ਦਾ ਸਾਨੂੰ ਇਹ ਡਰ ਸੀ ਕਿ ਸਾਨੂੰ ਡੰਡੇ ਦਾ ਡਰ ਸੀ। ਉਹ ਡੰਡੇ ਦੇ ਡਰ ਨਾਲ ਅਸੀਂ ਕੈਦ ਰਹਿ ਕੇ ਉਸ ਚੀਜ਼ ਨੂੰ ਅਬਜ਼ਰਵ ਕੀਤਾ, ਉਹਦੇ ਵਿੱਚ ਰਚੇ ਨਹੀਂ ਜੀ। ਉਹ ਦੇਖ ਕੇ ਚੀਜ਼ਾਂ ਕਾਫੀ ਜ਼ਿਆਦਾ ਦੇਣ ਚ ਆਈਆਂ। ਫਿਰ ਉੱਥੇ ਸੈਮੀਨਾਰ ਵਗੈਰਾ ਵੀ ਕਰਵਾਏ। ਫਿਰ ਸੂਫੀਜ਼ਮ ਦੇ ਨਾਲ ਜਾਂ ਦਰਬਾਰੀ ਜਿਹੜਾ ਖਾਨਕਾਈ ਨਿਜ਼ਾਮ ਸੀ, ਕਿਉਂਕਿ ਸੂਫੀਜ਼ਮ ਦੇ ਵਿੱਚ ਵੀ ਇੱਕ ਤੇ ਦਰਬਾਰੀ ਨਿਜ਼ਾਮ ਹੈ, ਇੱਕ ਖਾਨਕਾਈ ਨਿਜ਼ਾਮ ਹੈ। ਤੇ ਅਸੀਂ ਜਿਹੜਾ ਅਸਲ ਖਾਨਕਾਈ ਨਿਜ਼ਾਮ ਆ ਉਸ ਚੀਜ਼ ਨੂੰ ਲੈ ਕੇ ਚੱਲੇ ਕਿ ਇਸ ਸੁਸਾਇਟੀ ਦੇ ਵਿੱਚ ਵੀ ਰਲ ਮਿਲ ਕੇ ਇਹਨਾਂ ਵਰਗਾ ਪਹਿਨਾਵਾ ਪਾ ਕੇ, ਕੱਪੜੇ ਜਿਹੜੇ ਇਹਨਾਂ ਵਰਗੇ ਪਾ ਕੇ, ਹੁਲੀਆ ਇਹਨਾਂ ਵਰਗਾ ਕਰਕੇ ਅਸੀਂ ਉਹਨਾਂ ਦੇ ਵਿੱਚ ਤੇ ਰਚੀਏ, ਨਾ ਕਿ ਅਸੀਂ ਦੂਰੋਂ ਤੁਰੇ ਜਾਂਦੇ ਹਰ ਇੱਕ ਨੂੰ ਫਤਵੇ ਲਾ ਕੇ ਅਸੀਂ ਮਾਰ ਦਈਏ ਜੀ। ਉਹ ਚੀਜ਼ਾਂ ਜਿਹੜੀਆਂ ਸੀ ਉਹ ਦੇਖਦੇ ਰਹੇ, ਉਹ ਦੇਖਦੇ ਅੱਬੂ ਨੇ ਵੀ ਇੱਥੇ ਤੱਕ ਇਜਾਜ਼ਤ ਦਿੱਤੀ। ਹਾਲਾਂਕਿ ਇੱਕ ਪੀਰਾਂ ਦਾ ਮੁੰਡਾ, ਉਹ ਤੋਂ ਫਿਲਮ ਮੇਕਿੰਗ ਦੀ ਸਟੱਡੀ ਬੀਕਨ ਹਾਊਸ 'ਚ, ਉਹ ਜਿਹੜਾ ਵੀ ਮੇਰੇ ਨੂੰ ਪੁੱਛਦਾ ਸੀ ਤੇ ਸਾਰੇ ਕਨਫਿਊਜ਼ ਹੁੰਦੇ ਸੀ ਕਿ ਕੀ ਗੇਮ ਕੀ ਚੱਲ ਰਹੀ।
ਤੇ ਉਹ ਚੀਜ਼ਾਂ ਦੇਖੀਆਂ, ਲੇਕਿਨ ਸਪੋਰਟ ਪਿੱਛੇ ਮੈਨੂੰ ਮੇਰੇ ਅੱਬੂ ਦੀ ਰਹੀ ਆ ਜੀ। ਔਰ ਸਾਰਿਆਂ ਤੋਂ ਪਹਿਲਾਂ ਸ਼ੁਕਰ ਮੈਂ ਅੱਬੂ ਦਾ ਅਦਾ ਕਰਦਾ ਕਿ ਉਹਨਾਂ ਨੇ ਇਸ ਮਾਹੌਲ ਨੂੰ ਸਾਰਿਆਂ ਨੂੰ ਸਮਝ ਕੇ ਨਾਲ ਹਿੰਮਤ ਦਿੱਤੀ ਕਿ ਲੈ ਤੂੰ ਪੁੱਤ ਨਾਲ ਚੱਲ ਜਿੱਥੇ ਤੱਕ ਜਾ ਹੁੰਦਾ। ਉਹ ਚੀਜ਼ਾਂ ਦੇਖੀਆਂ, ਦੇਖ ਕੇ ਆਹਿਸਤਾ ਆਹਿਸਤਾ ਫਿਰ ਅੰਜਮ ਗਿੱਲ ਨਾਲ ਮੇਰੀ ਮੁਲਾਕਾਤ ਹੋਈ। ਅੰਜਮ ਗਿੱਲ ਦੇ ਥਰੂ ਅਹਿਮਦ ਰਜ਼ਾ ਸਾਹਿਬ ਨਾਲ, ਫਿਰ ਨਾਸਰ ਭਾਈ ਉਹਨਾਂ ਨਾਲ ਗੱਲ ਹੋਈ। ਉਹ ਆਹਿਸਤਾ ਆਹਿਸਤਾ ਇੱਕ ਚੇਨ ਬਣ ਗਈ, ਉਹਦੇ ਵਿੱਚ ਅਸੀਂ ਚੱਲਦੇ ਰਹੇ। ਤੇ ਹੁਣ ਵੀ ਕੋਸ਼ਿਸ਼ ਇਹੀ ਆ ਕਿ ਜਿਹੜਾ ਕਾਨਫਰੰਸ ਹੋ ਰਹੀ ਉਹਦੇ ਵਿੱਚ ਹਰ ਇੱਕ ਚੀਜ਼ ਨੂੰ ਤਾਂ ਇਹਨਾਂ ਨੇ ਡਿਸਕਸ ਕਰਨਾ, ਲੇਕਿਨ ਪੰਜਾਬੀ ਜਿੱਦਾਂ ਬੁੱਲੇ ਸ਼ਾਹ ਦਾ ਸਿਰਫ ਕਲਾਮ ਦੀ ਹੱਦ ਤੱਕ ਡਿਸਕਸ ਕਰ ਰਹੇ, ਉਹਨਾਂ ਦੀ ਜਿਹੜੀ ਜ਼ਿੰਦਗੀ ਸੀ ਜਾਂ ਉਹਨਾਂ ਦੇ ਮਾਮਲਾਤ ਸੁਸਾਇਟੀ ਦੇ ਵਿੱਚ ਰਹਿ ਕੇ ਪੰਜਾਬੀ ਲੋਕਾਂ ਦੇ ਨਾਲ ਜਾਂ ਲੋਕਾਂ ਨੇ ਜਿੱਦਾਂ ਪਿਆਰ ਕੀਤਾ ਕਰਕੇ ਦਰਗਾਹਾਂ ਤੇ ਖਾਨਗਾਹਾਂ ਤੇ ਇਕੱਠੇ ਕਰਕੇ ਉਹਨਾਂ ਨੂੰ ਬੋਲੀ ਸੁਣਾਈ ਆਪਣੀ। ਤੇ ਉਹੀ ਚੀਜ਼ ਸਾਡੇ ਰੇਂਜ 'ਚ ਆ ਕਿ ਅਸੀਂ ਥੋੜਾ ਜਿਹਾ ਇਹਦੇ ਬੈਕ ਐਂਡ ਤੇ ਵੀ ਚੱਲੀਏ, ਨਾ ਕਿ ਸਿਰਫ ਬੁੱਲੇ ਸ਼ਾਹ ਦੀਆਂ ਕਿਤਾਬਾਂ ਜਾਂ ਉਹਨਾਂ ਨੂੰ ਇਹਦੇ ਸ਼ਾਇਰ ਕਹਾਂਗੇ ਤੇ ਇੱਕ ਸੈਲੀਬ੍ਰਿਟੀ ਬਣਾ ਦਿੱਤਾ ਜਾਵੇ। ਉਹਦੇ ਨਾਲੋਂ ਬਿਹਤਰ ਆ ਕਿ ਦਰਬਾਰੀ ਨਿਜ਼ਾਮ ਜਿਹੜਾ ਅਸਲ ਖਾਨਕਾਈ ਨਿਜ਼ਾਮ ਸੀ, ਉਸ ਚੀਜ਼ ਦੀ ਜਿਹੜੀ ਅਸਲ ਡੈਫੀਨੇਸ਼ਨ ਆ, ਤਾਰੀਫ ਆ, ਉਹ ਅਸੀਂ ਲੋਕਾਂ ਦੇ ਵਿੱਚ ਨਾ ਰੱਖੀਏ। ਸੈਸ਼ਨ ਦੇ ਵਿੱਚ ਵੀ ਸਾਡੀ ਕੋਸ਼ਿਸ਼ ਅਹਿਮਦ ਰਜ਼ਾ ਸਾਹਿਬ ਨਾਲ ਅੱਗੇ ਗੱਲ ਹੁੰਦੀ ਸਾਡੀ ਆ ਕਿ ਅਸੀਂ ਜਿਹੜਾ ਸੂਫੀਜ਼ਮ ਦਾ, ਮੁਆਸ਼ਰੇ ਦਾ ਤੇ ਦੀਨ ਦਾ ਤੇ ਸਕਾਫਤ ਦਾ, ਇਹਨਾਂ ਦੋਨਾਂ ਚੀਜ਼ਾਂ ਦਾ ਕੰਪੈਰੀਜ਼ਨ ਕਰਕੇ ਉਹਦੇ ਤੇ ਅਸੀਂ ਲੈਕਚਰ ਰੱਖੀਏ, ਨਾ ਕਿ ਢੋਲ ਵੱਜਿਆ ਤੇ ਪੀਰਾਂ ਦੇ ਫਤਵੇ ਲੱਗਣ, ਨਾ ਪੀਰ ਜਿਹੜੇ ਆ ਉਹ ਢੋਲਾਂ ਦੇ ਫਤਵੇ ਲੱਗਣ। ਕਿਉਂ ਜਿਹੜੇ ਦੀਨ ਆ, ਮਜ਼ਹਬ ਆ, ਇਹ ਕੁਝ ਹੋਰ ਚੀਜ਼ ਆ। ਢੋਲ ਭੰਗੜਾ ਇਹ ਸਾਡੀ ਸਕਾਫਤ ਦੇ ਵਿੱਚ ਰਚਿਆ ਬੜੇ ਸੋਹਣੇ ਵਿਚਾਰ ਨੇ ਸਰ। ਕਿਉਂ ਇਦਾਂ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਹੈ ਆ, ਕੁਝ ਦਿਮਾਗ 'ਚ ਆ ਰਹੀਆਂ, ਕੁਝ ਅਸੀਂ ਨੋਟ ਕਰੀ ਜਾ ਰਹੇ। ਇਨਸ਼ਾਅੱਲਾ ਕਾਨਫਰੰਸ ਤੇ ਇਹਨੂੰ ਬਹੁਤ ਖੁੱਲ੍ਹ ਕੇ ਜਿਹੜਾ ਵਸੀਹ ਪੈਮਾਨੇ ਤੇ ਇਸ ਬਾਰੇ ਗੱਲਬਾਤ ਕਰਾਂਗੇ इंशाल्लाह। बहुत वाला विचार जी, मुर्शद कमाल जी। ਜਿਹੜੇ ਬੰਦੇ ਨੂੰ ਅਲੀ ਨਾ ਪਿਆਰਾ ਲੱਗਦਾ ਤਾੜੀ ਮਾਰੋ ਜਰਾ। ਪੰਜ ਨਾਲੇ ਪੰਜ ਤਰੀ ਸਦਾ ਲੱਖ ਨਾਰੇ ਚੱਲ ਵੀ ਅਲੀ ਲਫਰ ਦਾ ਮੌਲਾ ਕੇ ਆਕੇ ਉਮਰ ਸਵਾਦ ਸਾਹਿਬ ਇੱਧਰ ਦੇਖੋ ਜਰਾ, ਨਾਤਾ ਲਾ ਕੇ ਕਹਿੰਦਾ ਖਿਲੜ ਜੇ ਤਾਂ ਦਿਲ ਦਿੰਦੇ ਨੇ, ਨਾਟਾਂ ਦੇ ਵਿੱਚ ਦਿਲ ਦਿੰਦੇ ਨੇ। ਦੇਸ਼ ਪੰਜਾਬ ਦੇ ਮੁੰਡੇ ਪਾਸ ਗੁੱਸਾ ਚੜ ਜਾਏ, ਛੇੜ ਦਿੰਦੇ